ਉਹ ਮੁੰਡਾ ਕਾਦਰ ਮੁੜਕਾ ਪਹੁੰਚਦਾ 3-4 ਗੰਨੇ ਸੁਥਰੇ ਕਰਦਾ ਲੈ ਆਇਆ। ਲੈ ਬਾਈ, ਤੇਰੀ ਹੋਰ ਤੇ ਖਾਤਰ ਨਹੀਂ ਕਰ ਸਕਦੇ। ਇਹ ਗੰਨੇ ਚੂਪ ਪਾਉਣੇ ਨੇ, ਬਿਨਾਂ ਸ਼ੱਕ ਛਿੱਲੜ ਲਾਇਆਂ ਬਗੈਰ ਚੂਪ ਲੈ, ਇੰਨੇ ਨਿਰੋਲ ਨੇ। ਭਗਤ ਨੇ ਜਦ ਇੱਕ ਗੰਨੇ ਨੂੰ ਦੰਦਾਂ ਹੇਠ ਦੱਬ ਕੇ ਉਹਨੂੰ ਆਪਣੇ ਆਪ ਤੋਂ ਪਰ੍ਹਾਂ ਕੀਤਾ ਤੇ ਛਿੱਲੜ ਉਹਦੇ ਮੁੱਢ ਤੀਕਰ ਲੱਥਦੀ ਗਈ ਖ਼ਾਲਸ ਪਾਉਣਾ ਸੀ। ਉਂਝ ਚਾਚਾ, ਭਗਤ ਨੇ ਉਹਦਾ ਮਿੱਠੜਾ ਸਵਾਦ ਲੈਂਦੇ ਹੋਇਆ ਆਖਿਆ। ਆਖਣ ਏ ਭਈ ਜੱਟ ਗੁੜ ਦੀ ਢੇਲੀ ਤੇ ਦੇ ਛੱਡਦਾ ਏ, ਇਹ ਗੰਨਾ ਨਹੀਂ ਦੇਂਦਾ, ਤੇ ਤੂੰ ਇਕੱਠੇ 3-4 ਗੰਨੇ ਮੇਰੇ ਅੱਗੇ ਢੇਰ ਕਰ ਦਿੱਤੇ ਨੇ। ਪੁੱਤਰ, ਹੁਣ ਗੁੜ ਦੀਆਂ ਸੁਗਾਤਾਂ ਕਿੱਥੇ? ਛਿੱਲਿਆ ਹੋਇਆ ਕਮਾਦ ਟਰਾਲੀਆਂ ਵਿੱਚ ਲੱਦ ਕੇ ਸਿੱਧਾ ਸ਼ੂਗਰ ਮਿੱਲਾਂ ਨੂੰ ਫੜਾ ਦੇਈਦਾ। ਅੱਲਾ ਅੱਲਾ ਤੇ ਖੈਰ ਸੱਲਾ। ਹੁਣ ਕਮਾਦ ਪੀੜਨ ਦਾ ਰਿਵਾਜ ਹੀ ਨਹੀਂ। ਜਿਨ੍ਹਾਂ ਰਾਹਾਂ 'ਤੇ ਆਇਆ ਏ, ਆਲ ਦੁਆਲੇ ਕਿਧਰੇ ਕੋਈ ਵੇਲਣਾ ਡਿੱਠਾ ਏ, ਕੋਈ ਕੜਾਹ ਚੜ੍ਹਿਆ ਵੇਖਿਆ ਏ? ਇੰਨਾ ਵਕਤ ਹੁਣ ਕੋਈ ਨਹੀਂ ਕਰਦਾ। ਜੱਟ ਵੀ ਸੋਹਲ ਹੋ ਗਏ ਨੇ। ਕਮਾਦ ਛਿੱਲਿਆ ਤੇ ਸਿੱਧਾ ਸ਼ੂਗਰ ਮਿੱਲੇ। ਲੋਹਾਰਾਂ ਨੇ ਕੜਾਹ ਤੇ ਵੇਲਣੇ ਬਣਾਉਣੇ ਚਰੋਕਣੇ ਛੱਡ ਦਿੱਤੇ ਹੋਏ ਨੇ ਤੇ ਪੱਖਿਆਂ ਦੇ ਕਾਰਖਾਨੇ ਲਾ ਲਏ। ਕਦੀ ਕਦੀ ਸ਼ਹਿਰ ਦੇ ਸੱਜਣ ਫਰਮਾਇਸ਼ ਕਰਦੇ ਨੇ ਤੇ ਉਹਨਾਂ ਲਈ ਖ਼ਾਸ ਤੌਰ 'ਤੇ ਕਮਾਦ ਪੀੜ ਕੇ ਗੁੜ ਬਣਾ ਲਈਦਾ ਏ, ਨਹੀਂ ਤੇ ਸਿੱਧੇ ਸ਼ੂਗਰ ਮਿੱਲਾਂ ਵੱਲ। ਭਗਤ ਨੇ ਜਦੋਂ ਗੰਨੇ ਦੀ ਛਿੱਲੀ ਹੋਈ ਪਹਿਲੀ ਪੂਰ ਚੂਪੀ ਤੇ ਮਿੱਠੜੀ ਉਹਦੇ ਸੰਘ ਵਿੱਚ ਇੱਕ ਹੜ੍ਹ ਵਾਂਗ ਡਿੱਗੀ, ਜਿਵੇਂ ਉੱਲੂ ਵਿੱਚ ਖੂਹ ਦੇ ਪਾਣੀ ਡਿੱਗਦੇ ਨੇ। ਉਹਨੂੰ ਗੰਨਾ ਚੂਪਿਆਂ ਵੀ ਤੇ 100 ਵਰ੍ਹੇ ਹੋ ਗਏ ਸਨ। ਪੋਹ ਦੀ ਕੂਲੀ ਤੇ ਨਿੰਮੀ ਧੁੱਪ ਬੰਨੇ ਉੱਤੇ ਬਹਿ ਕੇ ਪੂਣਾ ਗੰਨਾ ਚੂਪਣਾ ਇੱਕ ਸਵਰਗ ਦਾ ਸਵਾਦ ਨਹੀਂ ਤੇ ਹੋਰ ਕੀ ਸੀ। ਉਹਦੇ ਅੱਗੇ ਬੰਨੇ ਉੱਤੇ ਛਿੱਲੜਾਂ ਦਾ ਢੇਰ ਉੱਚਾ ਹੁੰਦਾ ਗਿਆ। ਉਹ ਚੂਪਦਾ ਗਿਆ ਇੱਕ ਨਦੀਦੇ ਬਾਲ ਹਾਰ। ਜਵਾਨ ਤੋਂ ਆਪਣੀ ਧੌਣ ਵਾਲੇ ਏਡਾ ਮੋਟਾ ਉਹਨਾਂ ਦਾ ਮਫਰਲ ਲਪੇਟਿਆ ਹੋਇਆ। ਇੰਨੀ ਠੰਡ ਤੇ ਨਹੀਂ, ਕੋਈ ਸੱਟ ਤੇ ਨਹੀਂ ਲੱਗੀ ਧੌਣ 'ਤੇ। ਭਗਤ ਚੂਪਦਾ ਇੰਜ ਤਰੱਠਾ, ਜਿਵੇਂ ਬੇਲੇ ਵਿੱਚ ਕਿਸੇ ਰਾਹੀ ਨੂੰ ਵੇਖ ਕੇ ਹਿਰਨੀਆਂ ਤਰੱਠਦੀਆਂ ਨੇ। ਪਹਿਲਾਂ ਇਹਨੇ ਮੂੰਹ ਪੀੜਾ ਕਰਕੇ ਆਓ ਭਗਤ ਆਖਿਆ, ਤੇ ਹੁਣ ਮੇਰੇ ਮਫਲਰ ਦੀ ਚਿੰਤਾ ਪੈ ਗਈ ਸੂ। ਇਹਨੂੰ ਕੋਈ ਸੂਹ ਤੇ ਨਹੀਂ ਲੱਗ ਗਈ? ਮੇਰੇ ਰੋਗ ਦੀ ਵਾਰਤਾ ਤੇ ਨਹੀਂ ਜਾਣ ਗਿਆ? ਮੇਰੀ ਪੱਗ ਦੇ ਲੜ ਬਾਰੇ ਵੀ ਸ਼ੱਕ ਸ਼ੁਬਾ ਕੀਤਾ ਸੂ? ਨਹੀਂ ਚਾਚਾ, ਸੱਟ ਕੋਈ ਨਹੀਂ ਲੱਗੀ। ਉਹਨੇ ਮਫਲਰ 'ਤੇ ਹੱਥ ਰੱਖ ਲਿਆ, ਕਿਧਰੇ ਬਾਬਾ ਇਹਨੂੰ ਖਿੱਚ ਕੇ ਲਾਹ ਨਾ ਦੇਵੇ। ਬਸ ਉਹ ਮੈਂ ਚੱਕੋਂ ਸਰਗੀ ਵੇਲੇ ਟੁਰਿਆ ਤੇ ਉਸ ਵੇਲੇ ਸੀਤ ਬੜੀ ਸੀ। ਮਾਂ ਆਖਣ ਲੱਗੀ, ਪੁੱਤਰ, ਮਾਘ ਪੋਹ ਦੇ ਠਾਰ ਦਾ ਕੁਝ ਤਬਾਹ ਨਹੀਂ। ਮਫਲਰ ਘੁੱਟ ਕੇ ਧੌਣ ਵਾਲੇ ਲਵੇੜ ਲੈ, ਕਿਧਰੇ ਠੰਡ ਨਾ ਲੱਗ ਜਾਏ। ਹਾਏ ਹਾਏ, ਮਾਵਾਂ ਠੰਡੀਆਂ ਛਾਵਾਂ ਜੂੰਦੀਆਂ ਨੇ, ਉਹਨਾਂ ਨੂੰ ਠੰਡ ਦਾ ਸਿਆਪਾ ਹੀ ਪਿਆ ਰਹਿੰਦਾ ਏ। ਉਂਝ ਤੇਰੇ ਦੇਸ਼ੀ ਜਵਾਨ ਨੂੰ ਠੰਡ ਨੇ ਕੀ ਆਖਣਾ ਏ, ਪਰ ਮਾਵਾਂ ਨੂੰ ਕੌਣ ਸਮਝਾਵੇ। ਬਾਬੇ ਨੇ ਇੱਕ ਹੁੱਕਾ ਭਰਿਆ, ਜਿਹਦੇ ਵਿੱਚ ਉਹਦੀ ਮੁੱਦਤਾਂ ਤੋਂ ਕਬਰ ਦੀ ਮਿੱਟੀ ਵਿੱਚ ਮਿੱਟੀ ਹੋਣ ਵਾਲੀ ਮਾਂ ਦੀਆਂ ਯਾਦਾਂ ਤੇ ਦੁੱਖ ਦਰਦ ਵਾਲੇ ਪਰਛਾਵੇਂ ਸਨ। ਚਾਚਾ, ਇਹ ਰਕਬਾ ਜਿਹਦੇ ਵਿੱਚ ਤੁਸੀਂ ਵਾਹੀ ਬੀਜੀ ਕਰਦੇ ਹੋ, ਤੁਹਾਡੀ ਮਲਕੀਅਤ ਏ? ਇਹ ਜੱਦੀ ਪੁਸ਼ਤੀ ਏ, ਮੁੱਢ ਕਦੀਮ ਤੋਂ ਪਿਓ ਦਾਦਿਆਂ ਦੇ ਜ਼ਮਾਨਿਆਂ ਤੋਂ? ਨਹੀਂ ਪੁੱਤਰ, ਅਸੀਂ ਪਿੱਛੋਂ ਚੜ੍ਹਦੇ ਪੰਜਾਬ ਦੇ ਹਾਂ। ਹੁਸ਼ਿਆਰਪੁਰ ਕੋਲ ਸਾਡਾ ਗਰਾਂ ਸੀ, ਤੇ ਜਦੋਂ ਉਜਾੜੇ ਪਏ, ਵੱਢ ਕੁੱਟ ਹੋਈ, ਤੇ ਅਸੀਂ ਉੱਜੜ ਪੁੱਜੜ ਕੇ ਪਾਕਿਸਤਾਨ ਆ ਗਏ। ਜਿੰਨਾ ਰਕਬਾ ਛੱਡ ਕੇ ਆਏ ਸਾਂ, ਉਹਨਾਂ ਤੇ ਨਹੀਂ, ਪਰ ਗੁਜ਼ਾਰੇ ਮੁਜਬ ਸਾਨੂੰ ਅਲਾਟ ਹੋ ਗਿਆ। ਵਾਹ ਕਾਬਲ ਜ਼ਮੀਨ ਏ। ਪਿਛਲਿਆਂ ਮਾਲਕਾਂ ਨੇ ਇਹਨੂੰ ਦੱਬ ਕੇ ਵਾਹਿਆ ਹੋਇਆ ਸੀ, ਤੇ ਉਹ ਪਿਛਲੇ ਕੌਣ ਸਨ ਜਿਹੜੇ ਇਹਨੂੰ ਛੱਡ ਕੇ ਦੂਜੇ ਪਾਸੇ ਟੁਰ ਗਏ? ਭਗਤ ਨੇ ਅਣਜਾਣ ਬਣ ਕੇ ਪੁੱਛਿਆ। ਬਾਬੇ ਨੂੰ ਖੋਰੇ ਹੋਕੇ ਭਰਨ ਦੀ ਆਦਤ ਸੀ, ਪਰ ਐਤਕੀਂ ਉਹਨੇ ਜਿਹੜਾ ਹੋਕਾ ਭਰਿਆ, ਇੰਜ ਲੱਗਾ ਜਿਵੇਂ ਉਹਦੀਆਂ ਆਂਦਰਾਂ ਨੂੰ ਮਧੋਲ ਕੇ ਨਿਕਲਿਆ ਏ। ਇਹ ਇਸ ਪਿੰਡ ਦੇ ਵੱਡੇ ਸਰਦਾਰਾਂ ਦੀ ਜ਼ਮੀਨ ਸੀ। ਬੜੀ ਅਣਖ ਵਾਲੇ ਤੇ ਜੈਲੇ ਸਰਦਾਰ ਸਨ। ਉਹਨਾਂ ਦਾ ਵੱਡਾ ਸਰਦਾਰ ਕਿਸ਼ਨ ਸਿੰਘ ਸੀ, ਜਿਹਦਾ ਟੱਬਰ ਇੱਕ ਕਬੀਲੇ ਜਿੱਡਾ ਹੀ ਸੀ। 9 ਪੁੱਤਰ ਧੀਆਂ ਉਹਦੇ ਘਰ ਜੰਮੇ, ਤੇ ਉਹਨਾਂ ਵਿੱਚੋਂ ਇੱਕ ਜਿਹੜਾ ਸਾਰਿਆਂ ਤੋਂ ਸ਼ਕਲ ਵਾਲਾ ਤੇ ਸਭ ਤੋਂ ਸੋਹਣਾ ਸੀ। ਖੋਰੇ ਤੂੰ ਕਦੀ ਉਹਦਾ ਨਾਂ ਸੁਣਿਆ ਹੋਵੇ? ਭਗਤ ਸਿੰਘ ਸੀ, ਜਿਹਨੇ ਆਪਣੀ ਜਾਨ ਇਸ ਧਰਤੀ ਉੱਤੇ ਵਾਰ ਦਿੱਤੀ। ਬਾਬੇ ਨੇ ਉਹਦੇ ਵੱਲ ਵੇਖਿਆ ਤੇ ਸਿਰ ਹਿਲਾ ਕੇ ਆਖਿਆ, ਪਰ ਤੂੰ ਕਿੱਥੋਂ ਉਹਦਾ ਨਾਂ ਸੁਣਿਆ ਹੋਣਾ? ਅੱਜ ਕੱਲ੍ਹ ਦੇ ਜਵਾਨ ਕਿੱਥੇ ਗੋ ਕਰਦੇ ਨੇ ਕਿ ਸਾਡੀ ਪਿਛਲੀ ਤਵਾਰੀਖ ਕੀ ਏ ਤੇ ਸਾਡੇ ਨਾਲ ਅੰਗਰੇਜ਼ ਨੇ ਕੀ ਸਲੂਕ ਕੀਤਾ। ਪੁੱਤਰ, ਉਹਨਾਂ ਸਾਨੂੰ ਪਸ਼ੂ ਬਣਾ ਕੇ ਰੱਖਿਆ ਤੇ ਡੰਗਰਾਂ ਵਾਂਗ ਹਿੱਕਦੇ ਰਹੇ। ਸਾਡੇ ਗਲਿਆਂ ਵਿੱਚ ਪਟੇ ਪਾ ਕੇ ਤੇ ਸਾਡੇ ਜੁੱਸਿਆਂ ਉੱਤੇ ਆਪਣੀ ਮਲਕੀਅਤ ਦੀਆਂ ਮੋਹਰਾਂ ਦਾਗ ਦਿੱਤੀਆਂ। ਤੁਹਾਨੂੰ ਕੀ ਪਤਾ ਭਈ ਅੱਜ ਇਸ ਮਿੱਟੀ ਵਿੱਚੋਂ ਜਿੰਨੀਆਂ ਵੀ ਫਸਲਾਂ ਪੁੰਗਰਦੀਆਂ ਨੇ, ਉਹਨਾਂ ਵਿੱਚ ਭਗਤ ਸਿੰਘ ਜਿਹੇ ਨਾਬਰਾਂ ਦੀ ਰੱਤ ਰਲੀ ਹੋਈ ਏ। ਬਾਬਾ ਜਿਵੇਂ ਗੱਲਾਂ ਕਰਦਾ ਹੱਫ ਗਿਆ ਤੇ ਇੱਕ ਲੰਮਾ ਸਾਹ ਲੈ ਕੇ ਚੁੱਪ ਹੋ ਗਿਆ।
ਮੈਂ ਐਡਾ ਵੀ ਅਨਭੋਲ ਨਹੀਂ ਬਾਬਾ ਜੀ। ਭਗਤ ਸਿੰਘ ਨੇ ਵੀ ਇੱਕ ਲੰਮਾ ਹੋਕਾ ਭਰਿਆ। ਏਡਾ ਬੇਇਲਮ ਵੀ ਨਹੀਂ। ਮੈਂ ਭਗਤ ਸਿੰਘ ਬਾਰੇ ਪੂਰੀ ਜਾਣਕਾਰੀ ਰੱਖਨਾਂ। ਉਹ ਕੀ ਆ ਪੰਜਾਬੀ ਜਿਹਨੂੰ ਭਗਤ ਸਿੰਘ ਸ਼ਹੀਦ ਦੇ ਬਾਰੇ ਪਤਾ ਨਾ ਹੋਵੇ।